ਜਿਹੜੇ ਚੜ੍ਹਦੇ ਪੰਜਾਬ ਦੇ ਤੇ ਲਹਿੰਦੇ ਪੰਜਾਬ ਦੇ ਤੁਹਾਡੇ ਧੀਆਂ ਪੁੱਤਰ ਪੰਜਾਬੀ ਆ, ਪਿੰਡਾਂ ਦੇ ਵਿੱਚੋਂ ਉੱਠ ਕੇ ਗਏ ਆ ਜੀ। ਹਾਂਜੀ ਹਾਂਜੀ। ਉਹਨਾਂ ਨੂੰ ਲਾਲਟਨਾਂ ਦਾ ਜ਼ਮਾਨਾ ਹੀ ਯਾਦ ਕਰਾ ਦਿਓ ਜੀ। ਲੈ ਪੁੱਤ, ਲਾਲਟਨਾਂ ਦਾ ਮੈਂ ਬਾਅਦ ਵਿੱਚ ਸੁਣਾਉਂਦੀ, ਮੈਂ ਦੀਵਿਆਂ ਦਾ ਪਹਿਲਾਂ ਸੁਣਾਉਂਦੀ। ਵਾਹ ਜੀ ਵਾਹ। ਉਹ ਤੇ ਪਹਿਲੇ ਦੀਵੇ ਹੁੰਦੇ ਸੀਗੇ ਜੀ ਅਮੀ ਜੀ। ਉਹ ਤੇ ਇੰਨੇ ਦੀਵੇ ਹੁੰਦੇ ਸੀਗੇ, ਜੀ ਅਮੀ ਜੀ। ਇੰਨੀ ਉੱਤੇ ਚੁੰਝ ਜਿਹੀ ਹੁੰਦੀ ਸੀਗੀ, ਜੀ ਉਹ ਅਮੀ ਜੀ। ਬੱਤੀ ਵਾਰਨ ਹੁੰਦੀ ਸੀਗੀ, ਵਿੱਚ ਦੀਵੇ ਦੇ ਤੇਲ ਹੁੰਦਾ ਸੀ। ਅਮੀ ਉਹ ਰੱਖਣ ਨੂੰ ਵੀ ਜਗ੍ਹਾ ਹੁੰਦੀ ਸੀ। ਆ ਸਾਡੇ ਜਿਹੜੇ ਸਿੰਘ ਭਰਾ ਆ, ਸਿੱਖ ਆ, ਇੱਥੋਂ ਉੱਠ ਕੇ ਗਏ, ਉਹਨਾਂ ਦੇ ਘਰਾਂ ਦੇ ਵਿੱਚ ਉਹ ਜਗ੍ਹਾ ਬਕਾਇਦਾ ਦੀਵਾਰਾਂ 'ਚ ਬਣੀਆਂ ਹੁੰਦੀਆਂ ਸੀ, ਹਾਂਜੀ ਉਹ ਦੀਵੇ ਰੱਖਣ ਵਾਸਤੇ ਸੀਗੀ। ਹਾਂ ਹਾਂਜੀ ਪੁੱਤ, ਇਹ ਜਿਹੜੇ ਨਾ ਸਰਦਾਰ ਇਧਰੋਂ ਗਏ ਆ, ਹਾਂਜੀ। ਉਹਨਾਂ ਦੇ ਜ਼ਮਾਨੇ ਦੇ ਵਿੱਚ ਨਾ ਕੰਧਾਂ ਦੇ ਵਿੱਚ ਨਾ ਇੰਨੇ ਮਤਲਬ ਆਲੇ ਜੇ ਬਣੇ ਹੁੰਦੇ ਸੀ। ਜੀ ਜੀ ਅਮੀ ਜੀ। ਉੱਥੇ ਦੀਵਾ ਰੱਖ ਦੇਣਾ, ਪਤਾ ਹੋਣਾ ਕਿ ਇੱਧਰ ਨੂੰ ਹਵਾ ਲੱਗਦੀ ਆ, ਇੱਧਰ ਨੂੰ ਨਹੀਂ ਲੱਗਦੀ। ਅੱਛਾ, ਯਾਨੀ ਕਿ ਜਦੋਂ ਕੰਧਾਂ ਬਣਾਉਂਦੇ ਸੀ ਉਦੋਂ ਵਿੱਚ ਜਗ੍ਹਾ ਰੱਖ ਲੈਂਦੇ ਸੀ। ਹਾਂ, ਜਗ੍ਹਾ ਰੱਖਦੇ ਸੀ ਇਹਨਾਂ ਨੇ, ਉਹਦੇ ਵਿੱਚ ਲਾਲਟਨ ਰੱਖ ਲਵੋ, ਡੱਬੀ ਰੱਖ ਲਵੋ, ਦੀਵਾ ਰੱਖ ਲਵੋ। ਜੀ ਅਮੀ ਜੀ। ਤੇ ਉੱਥੇ ਦੀਵਾ ਰੱਖ ਦੇਣਾ। ਰਸ਼ਨਾਈ ਤਾਂ ਪਹਿਲੇ ਜ਼ਮਾਨੇ ਦੀ ਗੱਲ ਆ ਨਾ, ਜੀ ਅਮੀ ਜੀ। ਕਿ ਰਸ਼ਨਾਈ ਆਉਣੀ ਸਾਰੇ ਵਿਹੜੇ ਵਿੱਚ। ਤੇ ਪੁੱਤ ਉਸਨੇ ਨਾ ਜਿਹੜੀ ਅੱਖਾਂ ਦੀ ਨੋਕ ਵੀ ਸਹੀ ਹੁੰਦੀ ਸੀ। ਜੀ ਜੀ ਅਮੀ ਜੀ। ਕਿ ਰਸ਼ਨਾਈ ਇੰਨੀ ਮਲੂਮ ਹੋਣੀ ਜਿਹਦੀ ਹੱਦ ਨਹੀਂ ਕੋਈ ਵੀ। ਕਹਿੰਦੇ ਪੜ੍ਹਦੇ ਵੀ ਹੁੰਦੇ ਸੀ ਬੱਚੇ, ਕਿਤਾਬਾਂ ਰੱਖ ਲੈਣੀਆਂ ਦੀਵੇ ਦੀ ਲੋਏ ਜੀ। ਪੁੱਤ ਬੱਚਿਆਂ ਨੇ ਨਾ ਦੀਵੇ ਰੱਖਣੇ ਦਵਾਖਲੀਆਂ ਦੇ ਉੱਤੇ। ਦਵਾਖਲੀਆਂ ਕੀ ਅਮੀ ਜੀ? ਦਵਾਖਲੀ ਥੱਲੇ ਇੰਨੀ ਫੱਟੀ ਚੌੜੀ ਹੁੰਦੀ ਸੀਗੀ, ਜੀ ਅਮੀ ਜੀ। ਉੱਤੇ ਨਾ ਦੋ ਅੱਗੇ ਠੇਕ, ਅੱਛਾ ਜੀ। ਉੱਤੇ ਦੀਵਾ ਰੱਖ ਲੈਣਾ। ਦੀਵਾ ਰੱਖ ਕੇ ਤਾਂ ਆਪ ਨਾ ਅੰਦਰਾਂ ਦੇ ਵਿੱਚ ਰੱਖ ਕੇ ਨਾ ਦੀਵਾ, ਜੀ ਅਮੀ ਤੇ ਜੀ। ਫਿਰ ਕਿਤਾਬਾਂ ਲੈ ਕੇ ਤਾਂ ਮੰਜੇ ਦੇ ਉੱਤੇ ਬਹਿ ਕੇ ਪੜ੍ਹਦੇ ਹੁੰਦੇ ਸੀ ਬੱਚੇ। ਦੀਵੇ ਦੀ ਰਸ਼ਨਾਈ ਕਹਿਣਾ, ਦੀਵੇ ਦੀ ਲੋ ਨਾ ਘੱਟ ਕਰ ਦਵੋ, ਕੁਰਾਨ ਪਾਕ ਦੇ ਉੱਤੇ ਧੂਆਂ ਨਾ ਪੈ ਜਾਵੇ। ਵਾਹ ਵਾਹ ਵਾਹ। ਹੈ ਤੇ ਉਹ ਦੀਵੇ ਦੀ ਲੋਏ ਪੁੱਤ, ਇੱਕ ਦੀਵਾ ਹੁੰਦਾ ਸੀ, ਸਾਰਾ ਹੀ ਅੰਦਰ ਔਰਤਾਂ ਨਾਲ ਭਰਿਆ ਹੁੰਦਾ ਸੀ, ਤੇ ਪੂਰੇ ਅੰਦਰ 'ਚ ਰੋਸ਼ਨੀ ਹੋਣੀ, ਪੂਰੇ ਅੰਦਰ ਦੇ ਵਿੱਚ ਰੋਸ਼ਨਾਈ ਹੋਣੀ, ਤੇ ਸਾਰੀਆਂ ਨੇ ਬੈਠੀਆਂ ਨੇ ਪੜ੍ਹਨਾ। ਤੇ ਪੁੱਤ ਬੱਚਿਆਂ ਨੇ ਜਿਹੜੇ ਪੜ੍ਹਨੇ ਵਾਲੇ ਸੀ, ਉਰਦੂ ਪੜ੍ਹਨੇ ਵਾਲੇ ਸੀ, ਉਹਨਾਂ ਨੇ ਵੀ ਉੱਥੇ ਦੀਵਾ ਲਾ ਕੇ ਤੇ ਪੜ੍ਹਨਾ। ਜੀ ਫਿਰ ਅਮੀ ਜੀ। ਪੁੱਤ ਲਾਲਟਣਾ ਹੁੰਦੀਆਂ ਸੀਗੀਆਂ। ਜੀ ਅਮੀ ਜੀ। ਲਾਲਟਣ ਉਹਦੇ ਕੋਲ ਹੁੰਦੀ ਸੀ, ਕਹਿੰਦੇ ਸੀ ਬਹੁਤ ਅਮੀਰ ਆ ਇਹ। ਅੱਛਾ, ਅਮੀਰ ਬੰਦਿਆਂ ਕੋਲ ਲਾਲਟਨ ਹੁੰਦੀ ਸੀ। ਅਮੀਰ ਹੁੰਦੀ ਸੀ, ਅਮੀਰਾਂ ਕੋਲ ਲਾਲਟਣ ਹੁੰਦੀ ਸੀ। ਹੁੰਦੀ ਪੁੱਤ ਕਿਸੇ ਕਿਸੇ ਕੋਲ ਹੁੰਦੀ ਸੀ। ਅੱਛਾ ਜੀ। ਜਿਲੇ ਜਾਣਾ ਬੰਦੇ ਦੇ ਹੱਥ ਵਿੱਚ ਲਾਲਟਣ ਹੋਣੀ, ਇਹ ਕਹਿਣਾ ਦੇਖੋ ਫਲਾਣੇ ਦੇ ਹੱਥ ਵਿੱਚ ਲਾਲਟਣ। ਲਾਲਟਣ ਨੇ ਜਾਣਾ, ਮਗਰੇ ਬੰਦਿਆਂ ਨੇ, ਹੋਰਨਾਂ ਨੇ, ਪਾਣੀ ਲਾਉਣੇ ਵਾਲਿਆਂ ਨੇ, ਜ਼ਿਮੀਂਦਾਰਾਂ ਨੇ ਇਕੱਠੇ ਹੋ ਕੇ ਤੁਰੇ ਹੋਣਾ, ਕਹਿਣਾ ਅੱਜ ਪਾਣੀ ਲੱਗਦਾ। ਜੀ ਅਮੀ ਜੀ। ਕਿ ਜ਼ਿਮੀਂਦਾਰ ਦੇਖੋ ਲਾਲਟਣ ਲੈ ਕੇ ਚੱਲਿਆ। ਵਾਹ ਵਾਹ। ਤੇ ਪੁੱਤ ਲਾਲਟਣਾ ਦਾ ਇੰਨਾ ਖਿਆਲ ਕਰਦੇ ਸੀ ਜਿਹਦੀ ਹੱਦ ਨਹੀਂ ਕੋਈ। ਟੋਰ ਹੁੰਦੀ ਸੀ, ਯਾਨੀ ਕਿ ਜਿਹਦੇ ਘਰ ਲਾਲਟਨ ਹੁੰਦੀ ਸੀ। ਫਿਰ ਪੁੱਤ ਉਹਨੂੰ ਬਾਹਰ ਸ਼ੀਸ਼ੇ ਨੂੰ ਕੱਢਣਾ, ਫਿਰ ਉਹਨੂੰ ਨਾ ਸਾਫ਼ ਕਰਨਾ ਸ਼ੀਸ਼ੇ ਨੂੰ, ਟਾਕੀ ਦੇ ਨਾਲ ਜੀ। ਹਾਂ ਟਾਕੀ ਦੇ ਨਾਲ, ਪੁਰਾਣੀ ਟਾਕੀ ਦੇ ਨਾਲ ਸ਼ੀਸ਼ਾ ਸਾਫ਼ ਕਰਨਾ। ਫਿਰ ਪੁੱਤ ਵਿੱਚ ਤੇਲ ਪਾਉਣਾ। ਹਾਂਜੀ ਅਮੀ, ਬੜੀਆਂ ਬੜੀਆਂ ਸੋਹਣੀਆਂ ਲਾਲਟਨਾਂ ਹੁੰਦੀਆਂ ਸੀਗੀਆਂ ਜੀ। ਹਾਂਜੀ ਪੁੱਤ, ਕਹਿੰਦੇ ਸੀ ਸਾਡਾ ਫੌਜੀ ਪੁੱਤਰ ਉੱਥੋਂ ਲੈ ਕੇ ਆਇਆ, ਸਾਡਾ ਕੋ ਮੁੰਡਾ ਬਾਹਰ ਗਿਆ, ਇਦਾਂ ਕਰਕੇ ਉਹ ਹਰ ਪਿੰਡ ਦੇ ਵਿੱਚ ਇੱਕ ਦੋ ਹੀ ਹੁੰਦੀਆਂ ਸੀ। ਹਾਂਜੀ ਹਾਂਜੀ ਪੁੱਤ, ਕਹਿਣਾ ਹੁਣ ਨਾ ਸਾਡਾ ਫੌਜੀ ਆ, ਇਹ ਫਲਾਣੇ ਇਲਾਕੇ ਵਿੱਚੋਂ, ਇਹ ਬਾੜੇ ਵਿੱਚੋਂ ਆਈ ਆ ਲਾਲਟਣ। ਅੱਛਾ ਜੀ। ਬੇਸ਼ੱਕ ਹਵਾ ਵਗਦੀ ਰਵੇ, ਭੜਕਦੀ ਨਹੀਂ ਹੈਗੀ। ਅੱਛਾ, ਭੜਕਦੀਆਂ ਵੀ ਸੀ। ਭੜਕਦੀਆਂ ਸੀ, ਏਦਾਂ ਅੱਗ ਲੱਗ ਜਾਂਦੀ ਸੀ। ਉਹ ਲਾਲਟਣਾ ਏਦਾਂ ਸੀ, ਬੇਸ਼ੱਕ ਹਵਾ ਵੀ ਵਗੀ ਜਾਵੇ ਨਾ, ਕਦੀ ਉਹ ਬੁਝੀਆਂ ਨਹੀਂ ਸੀ ਹੈਗੀਆਂ। ਸਹੀ ਸਹੀ, ਯਾਨੀ ਕਿ ਕਿਤੇ ਫੌਤਗੀ ਹੋ ਜਾਵੇ, ਨੇਰੀ ਨੂਰੀ ਦੇ ਵਿੱਚ ਯੂਜ਼ ਕਰਨੀ। ਹਾਂਜੀ, ਜਦੋਂ ਦੀ ਬਿਜਲੀ ਆ ਗਈ ਨਾ, ਉਦੋਂ ਦੀਆਂ ਬੰਦਿਆਂ ਦੀਆਂ ਅੱਖਾਂ ਪੋਤੀ ਉਸ ਲੋ ਨੇ ਖਾ ਲਈਆਂ।